ਨੇ ਦੁਨੀਆ ਚ ਟੋਰੀ ਬਣਾਈ ਪੰਜਾਬੀਆਂ ਦੀ ਬੱਲੇ ਬੱਲੇ USA ਵਿੱਚ ਕਿਰਾਈ ਪੰਜਾਬੀਆਂ ਦੀ ਬੱਲੇ ਬੱਲੇ USA ਵਿੱਚ ਕਿਰਾਈ ਪੰਜਾਬੀਆਂ ਦੀ ਬੱਲੇ ਬੱਲੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਮੈਂ ਹਾਂ ਸੈਣੀ ਸੁਰਿੰਦਰ ਔਰ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਤੇ ਆਪਾਂ ਉੱਥੇ ਦੀ ਗੱਲਬਾਤ ਕਰਾਂਗੇ ਕਿ ਉੱਥੇ ਜਿਹੜੀਆਂ ਹੈਡਲਾਈਨਸ ਆ ਉਹਨਾਂ ਦੇ ਪਿੱਛੇ ਕੀ ਹੁੰਦਾ। ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਜੀ ਰੇਡੀਓ ਸੈੱਟ ਤੇ ਨੈੱਟ ਤੇ ਫੋਨ ਤੇ ਨੈੱਟ ਤੇ ਸੁਣ ਲਈ www.punjabiradio.usa.com ਤੇ ਜੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣਨਾ ਹੈ ਜੀ ਆ ਫੋਨ ਨੰਬਰ ਡਾਇਲ ਕਰਕੇ ਅਮਰੀਕਾ ਦਾ 8325515029 832-555-5029 ਤੇ ਜੇ ਜਰਮਨੀ ਵਿੱਚ ਸੁਣਨਾ 511-80904041 UK ਲਈ 3300101100 ਫਰਾਂਸ ਲਈ 3318014255 ਆਸਟ੍ਰੇਲੀਆ ਲਈ 0280805601 ਟੋਰਾਂਟੋ ਲਈ ਜੀ 6479579633 BC ਲਈ ਕੈਨੇਡਾ ਦੇ ਵਿੱਚ 6046709696 778-656-0460 ਕੈਲਗਰੀ ਲਈ 5873150587 ਇਹਨਾਂ ਨੰਬਰਾਂ ਤੇ ਡਾਇਲ ਕਰਕੇ ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣ ਸਕਦੇ ਹੋ ਜੀ। ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਬਲਤੇਜ ਪੰਨੂ ਹੋਰਾਂ ਨਾਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਬਲਤੇਜ ਪੰਨੂ ਜੀ ਆਪਾਂ ਜਿਹੜਾ ਹੁਣ ਗੱਲਬਾਤ ਕਰਦੇ ਹਾਂ ਕਿ ਜਿਉਂ 26 ਜਨਵਰੀ ਲਾਗੇ ਆਉਂਦੀ ਜਾਂਦੀ ਆ ਤੇ ਜਿਵੇਂ ਓਬਾਮਾ ਆ ਅਮਰੀਕਾ ਦੇ ਰਾਸ਼ਟਰਪਤੀ ਆ ਉਹ ਭਾਰਤ ਦੀ ਫੇਰੀ ਤੇ ਜਾ ਰਹੇ ਆ, ਉਸ ਦਿਨ ਤੇ ਜਾ ਰਹੇ ਆ ਤਾਂ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਆ ਉਹ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਹੋ ਰਹੇ ਆ ਤੇ ਇਹ ਕਿਸ ਤਰ੍ਹਾਂ ਉੱਥੇ ਚੱਲ ਰਿਹਾ ਕਿ ਇੱਥੇ ਵੀ ਬੜੇ ਸਵਾਲ ਉੱਠ ਰਹੇ ਆ ਜੀ। ਦੋਨਾਂ ਮੁਲਕਾਂ ਦੀਆਂ ਜਿਹੜੀਆਂ ਸੁਰੱਖਿਆ ਏਜੰਸੀਜ਼ ਨੇ ਭਾਰਤ ਦੀਆਂ ਵੀ ਤੇ ਅਮਰੀਕਾ ਦੀਆਂ ਵੀ ਜੀ ਦੋਵੇਂ ਇਸ ਵੇਲੇ ਪੱਬਾਂ ਭਾਰ ਨੇ। ਕੁਛ ਮਾਮਲਿਆਂ ਦੇ ਉੱਤੇ ਜਿਹੜਾ ਜੀ ਦੋਵਾਂ ਦੇ ਵਿਚਾਲੇ ਜਿਹੜੀ ਉਹ ਬਣ ਵੀ ਨਹੀਂ ਰਹੀ ਗੱਲ, ਕਿਉਂਕਿ ਰਾਜਪਥ ਜਿਹੜਾ ਜੀ ਉਹਨੂੰ ਨੋ ਫਲਾਈਂਗ ਜ਼ੋਨ ਕਰਾਉਣ ਦੀ ਗੱਲ ਆਖੀ ਸੀਗੀ ਭਾਰਤੀ ਖਾਸ ਕਰਨ ਜਿਹੜੀਆਂ ਅਮਰੀਕਨ ਸੁਰੱਖਿਆ ਏਜੰਸੀਜ਼ ਨੇ, ਪਰ ਭਾਰਤ ਦੇ ਵੱਲੋਂ ਭਾਰਤੀ ਫੌਜ ਦੇ ਵੱਲੋਂ ਇਹ ਜਿਹੜਾ ਜੀ ਰੱਦ ਕਰ ਦਿੱਤਾ ਗਿਆ ਜੀ ਇਹ ਸੁਝਾਅ। 26 ਜਨਵਰੀ ਰਾਜਪਥ ਦੇ ਨੇੜੇ ਤੇੜੇ ਦੇ 5 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਕੋਈ ਜਹਾਜ਼ ਨਹੀਂ ਉੱਡਣਾ ਚਾਹੀਦਾ ਤੇ ਇਸ ਇਲਾਕੇ ਨੂੰ ਨੋ ਫਲਾਈਂਗ ਜ਼ੋਨ ਐਲਾਨ ਕੀਤਾ ਜਾਵੇ, ਪਰ ਅਮਰੀਕਨ ਸੁਰੱਖਿਆ ਏਜੰਸੀ ਦੇ ਇਸ ਸੁਝਾਅ ਨੂੰ ਭਾਰਤ ਨੇ ਜਿਹੜਾ ਜੀ ਉਹ ਮੰਨਣ ਤੋਂ ਨਾ ਕਰਤਾ ਜੀ। ਭਾਰਤ ਨੇ ਅਮਰੀਕਨ ਸੁਰੱਖਿਆ ਟੀਮ ਨੂੰ ਇਹ ਕਿਹਾ ਜੀ ਕਿ ਗਣਤੰਤਰ ਦਿਵਸ ਦੀ ਰਵਾਇਤ ਹੈ ਜੀ ਕਿ ਰਾਜਪਥ ਦੇ ਉੱਤੇ ਫਲਾਈ ਪਾਸਟ ਹੁੰਦਾ ਹੈ, ਰਾਜਪਥ ਦੇ ਕਾਰੋਬਾਰੀ ਜਹਾਜ਼ਾਂ ਲਈ ਨੋ ਫਲਾਈਂਗ ਜ਼ੋਨ ਹੁੰਦਾ ਹੈ। ਕਿਸੇ ਵਜ੍ਹਾ ਕਰਕੇ ਓਬਾਮਾ ਦੀ ਸੁਰੱਖਿਆ ਟੀਮ ਨੂੰ ਕਹਿ ਦਿੱਤਾ ਗਿਆ ਕਿ ਉਹਦਾ ਸੁਝਾਅ ਮੰਨਣਾ ਸੰਭਵ ਨਹੀਂ ਹੈ ਔਰ ਭਾਰਤੀ ਸੁਰੱਖਿਆ ਏਜੰਸੀਆਂ ਦੇ ਸੂਤਰਾਂ ਦੇ ਅਨੁਸਾਰ ਓਬਾਮਾ ਦੀ ਸੁਰੱਖਿਆ ਟੀਮ ਅਜੇ ਵੀ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਨਾਲ ਇਸ ਮਾਮਲੇ ਉੱਤੇ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰ ਰਹੀ ਹੈ। ਦੂਜੇ ਪਾਸੇ ਇਹ ਵੀ ਪਤਾ ਲੱਗਾ ਕਿ ਅਮਰੀਕਾ ਦੇ ਵੱਲੋਂ ਪਾਕਿਸਤਾਨ ਨੂੰ ਵੀ ਸਖਤ ਚੇਤਾਵਨੀ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ ਕਿ ਜੇ ਕਿਸੇ ਕਿਸਮ ਦਾ ਕੋਈ ਅੱਤਵਾਦੀ ਹਮਲਾ ਪਾਕਿਸਤਾਨ ਵਾਲੀ ਸਾਈਡ ਤੋਂ ਓਬਾਮਾ ਹੋਰਾਂ ਦੀ ਫੇਰੀ ਦੇ ਦੌਰਾਨ ਹੋਇਆ ਤਾਂ ਪਾਕਿਸਤਾਨ ਜਿਹੜਾ ਜੀ ਉਹ ਇਹਦੇ ਸਿੱਟੇ ਫਿਰ ਭੁਗਤਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਰਹੇ। ਸੋ 26 ਜਨਵਰੀ ਜਿਉਂ ਨੇੜੇ ਆ ਰਹੀ ਹੈ ਜੀ ਤਿਉਂ ਸਖਤੀ ਜਿਹੜੀ ਹੈ ਜੀ ਉਹ ਦਿੱਲੀ ਦੇ ਵਿੱਚ ਹੁੰਦੀ ਜਾ ਰਹੀ ਹੈ ਜੀ। ਤੇ ਅੱਗੇ ਗੱਲ ਕਰੀਏ ਜੀ ਵਿਧਾਇਕ ਅਰਵਿੰਦ ਖੰਨਾ ਉਹਦੇ ਵੱਲੋਂ ਅਸਤੀਫਾ ਆ ਗਿਆ ਜੀ। ਕਾਂਗਰਸ ਦੇ ਵਿਧਾਇਕ ਨੇ ਜੀ ਧੂਰੀ ਤੋਂ ਅਰਵਿੰਦ ਖੰਨਾ ਹੋਰੀ, ਪਹਿਲਾਂ ਵੀ ਉਹਨਾਂ ਨੇ ਅਸਤੀਫਾ ਦਿੱਤਾ ਸੀਗਾ ਪਰ ਬਾਅਦ ਦੇ ਵਿੱਚ ਉਹ ਅਸਤੀਫਾ ਜਿਹੜਾ ਇਹ ਕਿਹਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸ਼ਾਇਦ ਵਾਪਸ ਕਰਵਾ ਲਿਆ ਸੀਗਾ ਤਾਂ ਨਹੀਂ ਸੀ ਦੇਣ ਦਿੱਤਾ। ਕੁਝ ਸੂਤਰ ਦੱਸਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਹਾਈ ਕਮਾਂਡ ਦੇ ਉੱਤੇ ਇਹ ਇੱਕ ਦੁਬਾਰਾ ਫਿਰ ਤਰੀਕਾ ਹੋ ਸਕਦਾ ਜੀ ਪ੍ਰੈਸ਼ਰ ਜਿਹੜਾ ਉਹ ਪਾਉਣ ਦਾ। ਅੱਜ ਵਿਧਾਨ ਸਭਾ ਦੇ ਜਿਹੜੇ ਸਪੀਕਰ ਨੇ ਚਰਨਜੀਤ ਓਠਵਾਲ ਹੋਰੀ ਉਹ ਇਸ ਸੰਬੰਧੀ ਫੈਸਲਾ ਲੈਣਗੇ ਕਿ ਇਸ ਅਸਤੀਫੇ ਦੇ ਸੰਬੰਧੀ ਇਹ ਮਨਜ਼ੂਰ ਹੁੰਦਾ ਜਾਂ ਜਿਹੜਾ ਨਹੀਂ। ਦੂਸਰੇ ਪਾਸੇ ਇਹ ਕਿਹਾ ਜਾ ਰਿਹਾ ਜੀ ਕਿ ਇਹ ਅਕਾਲੀ ਦਲ ਦੀ ਇੱਕ ਜਿਹੜੀ ਹੈ ਜੀ ਸਟ੍ਰੈਟਜੀ ਜਿਹੜੀ ਹੈ ਜੀ ਉਹ ਹੋ ਸਕਦੀ ਹੈ ਕਿ ਧੂਰੀ ਤੋਂ ਜਿਹੜੀ ਜ਼ਿਮਨੀ ਚੋਣ ਹੈ ਉਹ ਕਰਵਾਈ ਜਾਵੇ। ਜ਼ਿਮਨੀ ਚੋਣ ਕਿਹੜੇ ਤਰੀਕੇ ਦੇ ਨਾਲ ਸਰਕਾਰ ਜਿਹੜੀ ਉਹ ਜਿੱਤਦੀ ਹੈ ਕਿਸੇ ਨੂੰ ਭੁੱਲ ਨਹੀਂ ਹੈਗੀ ਉੱਥੋਂ, ਪਰ ਜੇ ਇਹ ਚੋਣ ਜਿਹੜੀ ਹੈ ਜੀ ਜਿੱਤ ਜਾਂਦੀ ਹੈ ਤਾਂ ਇੱਕ ਕਾਂਗਰਸ ਦਾ ਘਟ ਗਿਆ ਵਿਧਾਇਕ ਤੇ ਇੱਕ ਵੱਧ ਜੂਗਾ ਤੇ ਇੱਕ ਵਧਣ ਤੋਂ ਬਾਅਦ ਫਿਰ ਬੀਜੇਪੀ ਦੇ ਉੱਤੇ ਬਹੁਤਾ ਡਿਪੈਂਡ ਜਿਹੜਾ ਉਹ ਨਹੀਂ ਰਹੂਗਾ ਅਕਾਲੀ ਦਲ ਵਾਲੇ। ਪਰ ਦੂਜੇ ਪਾਸੇ ਇਹ ਵੀ ਹੈ
ਕਿ ਆਮ ਆਦਮੀ ਪਾਰਟੀ ਦਾ ਵੀ ਇਹ ਗੜ੍ਹ ਜਿਹੜਾ ਕਿਹਾ ਜਾ ਸਕਦਾ ਜੀ, ਧੂਰੀ ਦੇ ਵਿੱਚੋਂ 34,000 ਵੋਟਾਂ ਦੇ ਫਰਕ ਦੇ ਨਾਲ ਲੋਕ ਸਭਾ ਚੋਣਾਂ ਦੇ ਦੌਰਾਨ ਭਗਵੰਤ ਮਾਨ ਹੋਰੀ ਜਿੱਤੇ ਸਨ ਜੀ। ਸੋ ਇੱਥੇ ਕਾਫੀ ਵੱਡਾ ਆਧਾਰ ਇਸ ਪਾਰਟੀ ਦਾ ਵੀ ਹੈ ਜੇ ਚੋਣ ਜਿਹੜੀ ਹੈ ਜੀ ਉੱਥੇ ਹੁੰਦੀ ਹੈ। ਤਾਂ ਅੱਜ ਡਿਪੈਂਡ ਕਰੂਗਾ ਜੀ ਇਸ ਗੱਲ ਦੇ ਉੱਤੇ ਕਿ ਅਰਵਿੰਦ ਕੇਜਰੀਵਾਲ ਦਾ ਅਸਤੀਫਾ ਜਿਹੜਾ ਉਹ ਐਕਸੈਪਟ ਹੁੰਦਾ ਜਾਂ ਨਹੀਂ। ਜੇ ਹੁੰਦਾ ਤਾਂ ਇਹਦਾ ਮਤਲਬ ਇੱਕ ਜ਼ਿਮਨੀ ਚੋਣ ਹੋਰ ਜਿਹੜੀ ਹੈ ਜੀ ਉਹ ਮੜ ਦਿੱਤੀ ਜਾਊਗੀ ਪੰਜਾਬ ਵਾਲਿਆਂ ਦੇ ਸਿਰ ਦੇ ਉੱਤੇ, ਤੇ ਸਾਰਾ ਕੁਝ ਭੁੱਲ ਭੁਲਾ ਕੇ ਜੀ ਉਧਰ ਨੂੰ ਸਾਰੇ ਜਿਹੜੇ ਤੁਰ ਪੈਣਗੇ ਜੀ। ਤੇ ਅੱਗੇ ਜੀ ਇੱਕ ਸੋਸ਼ਲ ਮੀਡੀਆ ਦੇ ਉੱਤੇ YouTube ਬੜੀ ਘੁੰਮਦੀ ਆ ਕਿ ਇੱਕ ਸਵਾਮੀ ਨੇ ਇਹ ਗੱਲ ਕਹੀ ਆ ਕਿ ਹਿੰਦੁਸਤਾਨ ਦੇ ਵਿੱਚ ਹਰ ਇੱਕ ਦੇ 10-10 ਨਿਆਣੇ ਹੋਣੇ ਚਾਹੀਦੇ ਆ। ਇਹ ਤਾਂ ਦੌੜ ਹੀ ਜਿਹੜੀ ਹੈ ਜੀ ਉਹ ਲੱਗੀ ਹੋਈ ਆ ਬੀਜੇਪੀ ਵਾਲੇ ਜਿਹੜੇ ਮੈਂਬਰ ਪਾਰਲੀਮੈਂਟ ਦੇ ਉਹਨਾਂ ਦੇ ਵਿਚਾਲੇ ਤੇ ਇਹੋ ਜਿਹੇ ਜਿਹੜੇ ਸ਼ੰਕਰਾਚਾਰੀਆ ਨੇ ਉਹਨਾਂ ਦੇ ਵਿਚਾਲੇ। ਕੋਈ ਕਹਿੰਦਾ 4 ਬੱਚੇ ਪੈਦਾ ਕਰੋ, ਜਿਹੜਾ ਜੀ ਸਾਕਸ਼ੀ ਸੀਗਾ ਉਹ ਕਹਿੰਦਾ 4 ਬੱਚੇ ਪੈਦਾ ਕਰੋ, ਮੁੜ ਕੇ ਇੱਕ ਹੋਰ ਸਾਧਨੀ ਆ ਗਈ ਉਹ ਕਹਿੰਦੀ 6 ਬੱਚੇ ਚਾਹੀਦੇ ਆ। ਇਹ ਇਲਾਹਾਬਾਦ ਦੇ ਮਾਘੀ ਮੇਲੇ ਦੇ ਵਿੱਚ ਵਾਸੂਦੇਵਾਨੰਦ ਸਰਸਵਤੀ ਹੈ ਜੀ ਸ਼ੰਕਰਾਚਾਰੀਆ, ਇਹ ਬਦਰਿਕਾ ਆਸ਼ਰਮ ਦਾ ਸ਼ੰਕਰਾਚਾਰੀਆ, ਉਹਨੇ ਇੱਕ ਨਵੀਂ ਗੱਲ ਜਿਹੜੀ ਮੱਤ ਦੇਤੀ ਹੈ ਜੀ। ਉਹ ਕਹਿੰਦਾ ਕਿ ਜਿਹੜੇ ਹਿੰਦੂ ਭਾਈਚਾਰਾ ਜੀ ਉਹਨੂੰ 10-10 ਬੱਚੇ ਜਿਹੜੇ ਆ ਉਹ ਪੈਦਾ ਕਰਨੇ ਚਾਹੀਦੇ ਆ। ਉਹਨਾਂ ਨੇ ਕਿਹਾ ਕਿ ਜਦੋਂ 10-10 ਬੱਚੇ ਤੁਸੀਂ ਪੈਦਾ ਕਰੋਗੇ ਫਿਰ ਨਰਿੰਦਰ ਮੋਦੀ ਨੂੰ ਦੁਬਾਰਾ ਫਿਰ ਪ੍ਰਧਾਨ ਮੰਤਰੀ ਬਣਨ ਤੋਂ ਕੋਈ ਰੋਕ ਨਹੀਂ ਸਕਦਾ। ਜੇ ਹੁਣ 10-10 ਬੱਚੇ ਪੈਦਾ ਹੋ ਜਾਣ ਤੇ 5 ਸਾਲਾਂ ਤੋਂ ਬਾਅਦ ਉਹ ਵੋਟਾਂ ਕਿਵੇਂ ਪਾ ਦੇਣਗੇ? ਇਹ ਸ਼ਾਇਦ ਸ਼ੰਕਰਾਚਾਰੀਆ ਕੋਲੇ ਕੋਈ ਨਵੀਂ ਤਕਨੀਕ ਹੋਵੇ ਜੀ ਜਿਸ ਤੋਂ ਬਾਅਦ 5 ਸਾਲਾਂ ਤੋਂ ਬਾਅਦ ਫਿਰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਵਾਸਤੇ 10-10 ਬੱਚੇ ਜਿਹੜੇ ਆ ਜੀ ਉਹ ਵਰਕ ਕਰ ਸਕਦੇ ਆ। 10 ਬੱਚੇ ਪੈਦਾ ਹੋਣ ਨੂੰ ਵੀ ਤਾਂ 10 ਸਾਲ ਲੱਗਣਗੇ ਨਾ ਜੀ। ਸੋ ਉਸ ਤੋਂ ਬਾਅਦ ਸ਼ਾਇਦ ਉਹ ਸੋਚਦੇ ਨੇ ਕਿ ਅਗਲੇ ਸ਼ਾਇਦ 20-25 ਸਾਲਾਂ ਦੀ ਜਿਹੜੀ ਹੈ ਜੀ ਉਹ ਇਹਦੇ ਉੱਤੇ ਜਿਹੜਾ ਚੱਲ ਰਹੇ ਨੇ। ਮੇਰਾ ਖਿਆਲ ਉਹ ਸਿਆਣੇ ਕਹਿੰਦੇ ਨੇ ਮੂਰਖਾਂ ਦੇ ਸਿੰਘ ਨਹੀਂ ਹੁੰਦੇ, ਬਸ ਉਹ ਬਿਆਨਾਂ ਤੋਂ ਜਾਂ ਗੱਲਬਾਤ ਤੋਂ ਹੀ ਜਿਹੜੇ ਉਹ ਪਛਾਣੇ ਜਾਂਦੇ ਨੇ। ਜਿਹੜੀ ਐਜੂਕੇਸ਼ਨ ਜਿੰਨੀ ਮਹਿੰਗੀ ਹੋਈ ਆ, ਬੱਚੇ ਪਾਲਣੇ ਕਿੰਨੇ ਔਖੇ ਨੇ, ਇਹ ਸਾਰੇ ਜਿਹੜੇ ਬਿਆਨ ਦੇਣ ਵਾਲੇ ਨੇ ਨਾ ਜੀ ਇਹ ਉਹ ਨੇ ਜਿਨ੍ਹਾਂ ਨੇ ਆਪ ਵਿਆਹ ਨਹੀਂ ਕਰਾਏ ਹੋਏ, ਇਹਨਾਂ ਦਾ ਆਪ ਬੱਚਾ ਕੋਈ ਨਹੀਂ ਹੈਗਾ ਜੀ। ਇਹ ਦੂਜਿਆਂ ਨੂੰ ਸਾਰਿਆਂ ਨੂੰ ਸੁਝਾਅ ਜਿਹੜੇ ਆ ਜੀ ਉਹ ਦੇਣ ਵਾਲੇ ਮੈਕਸੀਮਮ ਉਹੀ ਨੇ ਜੀ ਜਿਹੜੇ ਸਾਧ ਨੇ ਜਾਂ ਜਿਹੜੇ ਆਪਣੇ ਆਪ ਨੂੰ ਸਾਧ ਅਖਵਾਉਂਦੇ ਨੇ ਜਾਂ ਸ਼ੰਕਰਾਚਾਰੀਆ ਜਿਹੜੇ ਜੀ ਉਹ ਅਖਵਾਉਂਦੇ ਨੇ। ਸੋ ਇਹ ਨਵਾਂ ਜਿਹੜਾ ਬਿਆਨ ਹੈ ਜੀ ਵਾਸੂਦੇਵਾਨੰਦ ਸਰਸਵਤੀ ਦਾ ਉਹ ਵਾਹਵਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਤੇ ਦਿੱਲੀ ਦੇ ਵਿੱਚ ਵੀ ਜਿਹੜੀ ਭਾਰਤੀ ਜਨਤਾ ਪਾਰਟੀ 'ਚ ਗਈ ਹੈ ਕਿਰਨ ਬੇਦੀ, ਉਹਨੂੰ ਵੀ ਇਸ ਸਵਾਲ ਦੇ ਉੱਤੇ ਵਾਹਵਾ ਜਿਹੜਾ ਜੀ ਮੀਡੀਆ ਘੇਰ ਰਿਹਾ ਕਿ ਦੱਸੋ 4 ਜਾਂ 6 ਬੱਚੇ ਜਿਹੜਾ ਪੈਦਾ ਕਰਨ ਦੇ ਸੁਝਾਅ ਦਿੰਦੀ ਹੈ ਜਿਹੜੀ ਪਾਰਟੀ ਜਿਹਦੇ ਨਾਲ ਤੁਸੀਂ ਜੁੜੇ ਹੋ, ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਜੀ? ਜੀ ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈ ਕਿ ਉਹ ਆਪ ਤੇ ਸਾਧੂ ਆ, ਵਿਆਹ ਨਹੀਂ ਕਰਾਇਆ ਪਰ ਦੂਜਿਆਂ ਨੂੰ ਸਲਾਹ ਦੇਣੀ ਉਹ ਆਪਣਾ ਫਰਜ਼ ਸਮਝਦੇ ਆ। ਤੇ ਜੀ ਅੱਗੇ ਗੱਲ ਕਰਦੇ ਹੈਗੇ ਆ, ਜਿਹੜੀ ਆਪਾਂ ਗੱਲ ਕੀਤੀ ਸੀ ਨਿਰੰਜਨ ਸਿੰਘ ਹੋਰਾਂ ਦੀ, ਉਹਨਾਂ ਨੂੰ ਈਡੀ ਤੋਂ ਲਾਂਭੇ ਕਰ ਦਿੱਤਾ ਸੀਗਾ। ਸੋ ਉਹਨਾਂ ਤੋਂ ਬਾਅਦ ਕਰਨੈਲ ਸਿੰਘ ਦੀ ਵੀ ਵਾਰੀ ਆ ਗਈ ਹੈ ਕਿ ਉਹ ਵੀ ਈਡੀ ਤੋਂ ਲਾਂਭੇ ਹੋਣਗੇ। ਜੀ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੁੱਛਗਿੱਛ ਤੋਂ ਬਾਅਦ ਜਿਹੜੇ ਸਹਾਇਕ ਨਿਰਦੇਸ਼ਕ ਨਿਰੰਜਨ ਸਿੰਘ ਦੇ ਤਬਾਦਲੇ ਦਾ ਜਿਹੜਾ ਵਾਦ-ਵਿਵਾਦ ਹੈ ਜੀ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ। ਦਿੱਲੀ ਜਿਹੜੀਆਂ ਇਲੈਕਸ਼ਨ ਦੇ ਵਿੱਚ ਵੀ ਇਹਦੀ ਗੂੰਜ ਜਿਹੜੀ ਹੈ ਜੀ ਉਹ ਪੈ ਰਹੀ ਹੈ। ਪਰ ਹੁਣ ਈਡੀ ਦੇ ਵੱਲੋਂ ਵਿਸ਼ੇਸ਼ ਨਿਰਦੇਸ਼ਕ ਜਿਹੜਾ ਜੀ ਕਰਨੈਲ ਸਿੰਘ ਉਹਨੂੰ ਵੀ ਲਾਂਭੇ ਜਿਹੜਾ ਜੀ ਉਹ ਕੀਤਾ ਜਾ ਰਿਹਾ। ਈਡੀ ਨੇ 6,000 ਕਰੋੜ ਰੁਪਏ ਦੇ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਨਿਰੰਜਨ ਸਿੰਘ ਦੇ ਤਬਾਦਲੇ ਦਾ ਕਾਰਨ ਦੱਸਦਿਆਂ ਕਿਹਾ ਕਿ ਉਹਨੂੰ ਕੋਲਕਾਤਾ ਦੇ ਵਿੱਚ ਇੱਕ ਅਹਿਮ ਉੱਚੇ ਅਹੁਦੇ ਦੇ ਉੱਤੇ ਜਿਹੜਾ ਜੀ ਉਹ ਲਾਇਆ ਗਿਆ ਜਿੱਥੇ ਸ਼ਾਰਦਾ ਚਿੱਟ ਫੰਡ ਕੰਪਨੀ ਵਰਗੇ ਵੱਡੇ ਘੁਟਾਲਿਆਂ ਦੀ ਜਾਂਚ ਜਿਹੜੀ ਆ ਉਹ ਚੱਲ ਰਹੀ ਹੈ। ਈਡੀ ਦੇ ਡਿਪਟੀ ਡਾਇਰੈਕਟਰ ਰਾਜੇਸ਼ਵਰ ਸਿੰਘ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਨਿਰੰਜਨ ਸਿੰਘ ਦੀ ਕਾਬਲੀਅਤ ਤੇ ਮੁਸ਼ਕਲ ਕੇਸਾਂ ਨੂੰ ਹੱਲ ਕਰਨ ਦਾ ਰਿਕਾਰਡ ਚੰਗਾ ਹੋਣ ਕਰਕੇ ਉਹਨੂੰ ਕੋਲਕਾਤਾ ਜਿਹੜਾ ਜੀ ਉਹ ਭੇਜਿਆ ਗਿਆ। ਹੁਣ ਇਹ ਕਹਿ ਰਹੇ ਕਰਨੈਲ ਸਿੰਘ ਨੂੰ ਇਸ ਕਰਕੇ ਲਾਂਭਾ ਕੀਤਾ ਜਾ ਰਿਹਾ ਜੀ ਕਿਉਂਕਿ ਉਹਦੇ ਕੋਲੇ ਵਾਧੂ ਚਾਰਜ ਸੀਗਾ ਤੇ ਇਹ ਵਾਧੂ ਚਾਰਜ ਜਿਹੜਾ ਜੀ ਉਹ ਵਾਪਸ ਲਿਆ ਜਾ ਰਿਹਾ। ਦੂਜੇ ਪਾਸੇ ਇਸ ਮਸਲੇ ਦੇ ਉੱਤੇ ਕਈ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ। ਇਹਨਾਂ ਕਹਾਣੀਆਂ ਦੇ ਵਿੱਚ ਇੱਕ ਕਹਾਣੀ ਇਹ ਵੀ ਸ਼ਾਮਲ ਹੈ ਕਿ ਪੰਜਾਬ ਦੇ ਇੱਕ ਮੰਤਰੀ ਜਿਹਦੇ ਕੋਲ ਪੁੱਛਗਿੱਛ ਹੋਈ ਸੀ ਬਿਕਰਮ ਸਿੰਘ ਮਜੀਠੀਆ, ਉਹਨਾਂ ਦੀ ਨਿਰੰਜਨ ਸਿੰਘ ਦੇ ਨਾਲ ਟੈਲੀਫੋਨ ਦੇ ਉੱਤੇ ਹੋਈ ਕੋਈ ਗੱਲਬਾਤ ਜਿਹੜੀ ਸੀ ਉਹ ਟੈਪ ਹੋ ਗਈ ਜੀ। ਤੋਂ ਅਸਲ ਦੇ ਵਿੱਚ ਜਿਹੜਾ ਜੀ ਇਹ ਸਾਰੀ ਕਹਾਣੀ ਜਿਹੜੀ ਹੈ ਜੀ ਉਹ ਤੁਰੀ ਆ। ਹੁਣ ਉਸ ਟੈਪ ਕੀਤੀ ਕੀ ਕਹਾਣੀ ਜਿਹੜੀ ਪਾਈ ਗਈ, ਹਾਲਾਂਕਿ ਦੋਵੇਂ ਧਿਰਾਂ ਇਸ ਗੱਲ ਤੋਂ ਇਨਕਾਰ ਕਰ ਰਹੀਆਂ ਨੇ। ਸਰਕਾਰੀ ਤੌਰ ਦੇ ਉੱਤੇ ਕਿਹਾ ਜਾ ਰਿਹਾ ਜੀ ਕਿ ਕੋਈ ਏਦਾਂ ਦੀ ਗੱਲਬਾਤ ਨਹੀਂ ਹੋਈ, ਐਵੇਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ, ਨਾ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਕੁਝ ਕਿਹਾ ਜਾ ਰਿਹਾ। ਪਰ ਕੁਝ ਅੰਦਰੂਨੀ ਸੂਤਰ ਜਿਹੜੇ ਨੇ ਉਹ ਦੱਸਦੇ ਨੇ ਕਿ ਕੋਈ ਗੱਲਬਾਤ ਜਿਹੜੀ ਹੋਈ ਸੀ ਜਿਹਦੀ ਵਜ੍ਹਾ ਕਰਕੇ ਨਿਰੰਜਨ ਸਿੰਘ ਨੂੰ ਲਾਂਭੇ ਕੀਤਾ ਗਿਆ। ਦੂਜੀ ਗੱਲ ਇਹ ਹੈ ਕਿ ਜਿਹੜਾ ਬਿੱਟੂ ਔਲਖ ਦਾ ਇਹਦੇ ਵਿੱਚ ਬਿਆਨ ਹੈ 20 ਸਫ਼ਿਆਂ ਦਾ ਉਹਦਾ ਲਿਖਤੀ ਬਿਆਨ ਹੈ ਜਿਹਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਆ,
ਉਹ ਤਾਂ ਉੱਥੇ ਹੀ ਪਿਆ, ਉਹਨੂੰ ਲਾਂਭੇ ਕਰ ਸਕਣਾ ਬੜਾ ਔਖਾ ਹੋਊਗਾ। ਜਿਹੜੇ ਨਵੇਂ ਅਧਿਕਾਰੀ ਵੀ ਆਏ ਨੇ ਉਹਨਾਂ ਦੇ ਬਾਰੇ ਵੀ ਪਤਾ ਲੱਗ ਰਿਹਾ ਕਿ ਕਾਫੀ ਉਹ ਸਮਰੱਥ ਅਧਿਕਾਰੀ ਨੇ, ਇਮਾਨਦਾਰ ਨੇ, ਔਰ ਦੇਖਦੇ ਹਾਂ ਜੀ ਕਿ ਇਹ ਜਿਹੜੀ ਪਤਾ ਲੱਗ ਜੂਗਾ ਅਗਲੇ 2-4 ਹਫ਼ਤਿਆਂ ਦੇ ਵਿੱਚ ਕਿ ਅਸਲ ਦੇ ਵਿੱਚ ਇਹ ਸਾਰੀ ਜਿਹੜੀ ਹੈ ਜੀ ਛਾਣਬੀਣ ਜਾਂਚ ਜਿਹੜੀ ਹੈ ਜੀ ਉਹ ਕਿਸ ਪਾਸੇ ਵੱਲ ਨੂੰ ਜਾਂਦੀ ਹੈ। ਬਹੁਤਾ ਤਾਂ ਉਹਨਾਂ ਦੇ ਕਾਰਗੁਜ਼ਾਰੀ ਤੋਂ ਅਗਲੇ ਕੁਝ ਦਿਨਾਂ ਦੇ ਦੌਰਾਨ ਹੀ ਪਤਾ ਲੱਗ ਜਾਣਾ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਉਹ ਇੱਕ ਫੋਨ ਆਇਆ ਸੀਗਾ ਨਰਿੰਦਰ ਸਿੰਘ ਹੋਣਾ ਨੂੰ, ਉਹਦੇ ਵਿੱਚ ਕੀ ਲੈਣ ਦੇਣ ਹੋਇਆ ਜਾਂ ਕੀ ਧਮਕੀਆਂ ਹੋਈਆਂ, ਦੇਖੋ ਆਉਣ ਵਾਲੇ ਕੀ ਕਰਦੇ ਆ ਉਸ ਦੇ ਵਿੱਚ ਕਿ ਫੋਨ ਕਾਲ ਕਿਸ ਤਰ੍ਹਾਂ ਦੀ ਆਉਂਦੀ ਹੈ। ਤੇ ਅੱਗੇ ਆਪਾਂ ਜੀ ਜਿਹੜੇ ਗੱਲ ਕੀਤੀ ਸੀਗੀ ਤੁਸੀਂ, ਇੱਕ ਥਾਣੇ ਦੇ ਵਿੱਚ ਮੁਨਸ਼ੀ ਨੂੰ ਗੋਲੀ ਮਾਰਨ ਵਾਲਾ ਨਰੂਆਣਾ ਸੀਗਾ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ। ਇਹ ਅਕਾਲੀ ਗੈਂਗਸਟਰ ਕੁਲਬੀਰ ਸਿੰਘ ਨਰੂਆਣਾ ਸੀਗਾ ਜੀ। ਇਹਨੇ ਇੱਕ ਕੋਠੀ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਬਠਿੰਡੇ, ਤੇ ਜਿਹੜੇ ਕੋਠੀ ਦੇ ਮਾਲਕ ਸਨ ਜੀ ਉਹ ਭੱਜ ਕੇ ਵਿਚਾਰੇ ਥਾਣੇ ਚਲੇ ਗਏ, ਤੇ ਮਗਰ ਇਹ ਵੀ ਜਿਹੜਾ ਸੀਗਾ ਉਹ ਥਾਣੇ ਚਲੇ ਗਿਆ, ਔਰ ਉੱਥੇ ਜਾ ਕੇ ਜਿਹੜਾ ਸਹਾਇਕ ਮੁਨਸ਼ੀ ਹੈ ਜੀ ਉਹਨੂੰ ਗੋਲੀ ਮਾਰ ਦਿੱਤੀ। ਔਰ ਕਿਉਂਕਿ ਉਹ ਪਰਚਾ ਲਿਖਣ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਉਹ ਜ਼ਖਮੀ ਹਾਲਤ ਦੇ ਵਿੱਚ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ। ਉਹ ਇਸ ਵੇਲੇ ਖਤਰੇ ਤੋਂ ਬਾਹਰ ਹੈ। ਜਿਹੜਾ ਡਾਕੇ ਦਾ ਤੇ ਇਰਾਦਾ ਕਤਲ ਦਾ ਮੁਕੱਦਮਾ ਜਿਹੜਾ ਸੀਗਾ ਉਹ ਇਹਦੇ ਉੱਤੇ ਦਰਜ ਕੀਤਾ ਗਿਆ ਸੀ ਕੁਲਵੀਰ ਸਿੰਘ ਨਰੂਆਣੇ ਤੇ। ਕੁਲਵੀਰ ਸਿੰਘ ਨਰੂਆਣਾ ਜਿਹੜਾ ਜੀ ਉਹ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਉਹਨਾਂ ਦਾ ਖਾਸ ਬੰਦਾ, ਔਰ ਉਹਨਾਂ ਦਾ ਇਹਦੇ ਉੱਤੇ ਇਹਦੀ ਪਿੱਠ ਦੇ ਉੱਤੇ ਜਿਹੜਾ ਜੀ ਉਹ ਥਾਪੜਾ ਕਿਹਾ ਜਾਂਦਾ। ਸੋ ਬਠਿੰਡੇ ਥਾਣਾ ਕੈਂਟ ਦੇ ਜਿਹੜੀ ਪੁਲਿਸ ਆ ਜੀ ਉਹਨੇ ਬੀਬੀ ਵਾਲਾ ਚੌਕ ਤੋਂ ਹੁਣ ਇਹਨੂੰ ਜਿਹੜਾ ਜੀ ਗ੍ਰਿਫਤਾਰ ਕੀਤਾ। ਉਹਦੇ ਜਿਹੜੇ ਨੇ ਜੀ ਉਹਨਾਂ ਨੂੰ ਵੀ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ, ਔਰ ਇਹ ਪਤਾ ਲੱਗਾ ਕਿ ਉਹਨਾਂ ਤੋਂ 5 ਲੱਖ ਰੁਪਈਏ, ਮਾਫ ਕਰਨਾ 30 ਬੋਰ ਦਾ ਇੱਕ ਜਿਹੜਾ ਪਿਸਟਲ ਹੈ ਜੀ 5 ਲੱਖ ਰੁਪਈਏ ਦੀ ਕੀਮਤ ਵਾਲਾ, ਉਹ ਬਰਾਮਦ ਕੀਤਾ ਗਿਆ। ਇੱਕ ਪਿਸਤੌਲ 30 ਬੋਰ ਦਾ ਹੋਰ, ਤੇ ਜਿਹੜੇ 315 ਬੋਰ ਦੀ ਦੇਸੀ ਇੱਕ ਕੱਟਾ ਜਿਹੜਾ ਜੀ ਬਿਨਾਂ ਲਾਇਸੈਂਸ ਤੋਂ 12 ਬੋਰ ਦੀ ਬੰਦੂਕ ਜਿਹੜੇ ਇੱਥੇ ਕਾਰਤੂਸ ਜਿਹੜੇ ਨੇ ਉਹ ਇਹਦੇ ਤੋਂ ਫੜੇ ਗਏ ਨੇ ਜੀ। ਦੱਸਦੀ ਹੈ ਕਿ ਕੁਲਬੀਰ ਸਿੰਘ ਨਰੂਆਣਾ ਜਿਹੜਾ ਜੀ ਇਹ ਪੁਰਾਣਾ ਗੈਂਗਸਟਰ ਹੈ, ਕੋਈ ਨਵਾਂ ਇਹਨਾਂ ਕੰਮਾਂ ਦੇ ਵਿੱਚ ਨਹੀਂ ਸ਼ਾਮਲ ਹੋਇਆ। ਤੇ ਅਕਾਲੀ ਦਲ ਦੇ ਇਹਦੇ ਜਿਹੜੇ ਹੀਰੋ ਨੇ ਉਹ ਚੁਣ ਕੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਲੱਭ ਕੇ ਅਕਾਲੀ ਦਲ ਦੇ ਵਿੱਚ, ਯੂਥ ਅਕਾਲੀ ਦਲ ਦੇ ਵਿੱਚ ਸ਼ਾਮਲ ਕੀਤੇ ਹੋਏ ਨੇ, ਤੇ ਯਾਰ ਦੇ ਸਟਿੱਕਰ ਲਾ ਕੇ ਅਕਸਰ ਹੀ ਵੱਡੀਆਂ ਗੱਡੀਆਂ ਦੇ ਉੱਤੇ ਘੁੰਮਦੇ ਨਜ਼ਰ ਆਉਂਦੇ ਨੇ। ਹਾਂ ਬਿਲਕੁਲ ਜੀ, ਉਹਨਾਂ ਦੀਆਂ ਫੋਟੋ ਹੈਗੀਆਂ ਉਹ ਅਜੇ ਵੀ ਅਖਬਾਰਾਂ ਦੇ ਵਿੱਚ ਪਈਆਂ ਆ, ਉਹ ਗਾਹੇ ਬਗਾਹੇ ਦਿਖਾਉਂਦੇ ਰਹਿੰਦੇ ਆ। ਤੇ ਅੱਗੇ ਜੀ ਜਿਹੜੀ ਬਾਬੇ ਦੀ ਫਿਲਮ ਆ ਕਿ ਫਿਲਮਾਂ ਬਣਨ ਦਾ ਬੜਾ ਹੈਗਾ ਜੀ, ਪਰਸਨਲ ਫਿਲਮਾਂ ਬਣਾਓ, ਉਹ ਜਿਹੜੀ ਫਿਲਮ ਆ ਕਹਿੰਦੇ ਕਿ ਉਹ ਹਰਿਆਣੇ ਦੇ ਵਿੱਚ ਵੀ ਬੈਨ ਕੀਤੀ ਗਈ ਹੈ। ਜਿਹੜਾ ਇਹ ਗੁਰਮੀਤ ਰਾਮ ਰਹੀਮ ਦੀ ਫਿਲਮ ਹੈ ਮੈਸੇਂਜਰ ਆਫ ਗੋਡ, ਪੰਜਾਬ ਦੇ ਵਿੱਚ ਰੋਕ ਲੱਗਣ ਤੋਂ ਬਾਅਦ ਹਰਿਆਣੇ ਦੇ ਵਿੱਚ ਇਹਦੀ ਰਿਲੀਜ਼ ਹੋਣ ਦੇ ਉੱਤੇ 2 ਚਿੱਠੀ ਜਿਹੜੀ ਹੈ ਜੀ ਉਹ ਬਣੀ ਹੋਈ ਹੈ, ਅਜੇ ਬੈਨ ਤਾਂ ਨਹੀਂ ਕੀਤੀ। ਸੂਤਰ ਜਿਹੜੇ ਉਹ ਦੱਸਦੇ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਣੀਪਤ ਦੇ ਵਿੱਚ 22 ਜਨਵਰੀ ਨੂੰ ਕੋਈ ਰੈਲੀ ਜਿਹੜੀ ਹੋਣੀ ਹੈ, ਉਦੋਂ ਪਹਿਲਾਂ MSG ਦਾ ਰਿਲੀਜ਼ ਹੋਣਾ ਜਿਹੜਾ ਉਹ ਮੁਸ਼ਕਿਲ ਜਾਪਦਾ। ਜੇ ਹਰਿਆਣੇ ਦੇ ਵਿੱਚ ਫਿਲਮ ਰਿਲੀਜ਼ ਹੋਈ ਵੀ ਤਾਂ 23 ਜਨਵਰੀ ਜਾਂ ਇਹ ਤੋਂ ਬਾਅਦ ਜਿਹੜਾ ਹੋਊਗੀ। ਜਿਹੜਾ ਖੁਫੀਆ ਵਿਭਾਗ ਹੈ ਉਹਨੇ ਹਰਿਆਣੇ ਸਰਕਾਰ ਨੂੰ ਜਿਹੜੀ ਰਿਪੋਰਟ ਦਿੱਤੀ ਹੈ ਕਿ ਉਹ ਵੀ ਫਿਲਮ ਰਿਲੀਜ਼ ਹੋਣ ਦੇ ਪੱਖ ਦੇ ਵਿੱਚ ਨਹੀਂ ਹੈ। IB ਜਿਹੜੀ ਇੰਟੈਲੀਜੈਂਸ ਬਿਊਰੋ ਹੈ ਉਹਦੇ ਨਾਲ ਜੁੜੇ ਹੋਏ ਸੂਤਰ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਫਿਲਮ ਨੂੰ ਲੈ ਕੇ ਹਰਿਆਣੇ 'ਚ ਵਿਰੋਧ ਹੋ ਰਿਹਾ, ਰਿਲੀਜ਼ ਹੋਣ ਦੇ ਉੱਤੇ ਲੋਕਾਂ ਦੇ ਵਿੱਚ ਗੁੱਸਾ ਜਿਹੜਾ ਜੀ ਉਹ ਭੜਕ ਸਕਦਾ ਹੈ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਫਿਲਮ ਦੇ ਉੱਤੇ ਰੋਕ ਦੀ ਮੰਗ ਕਰਦਿਆਂ ਹੋਇਆ ਇਹ ਕਿਹਾ ਜੀ ਕਿ ਸਿਰਸਾ ਦੇ ਵਿੱਚ ਉਹ ਰੋਸ ਪ੍ਰਦਰਸ਼ਨ ਇਸ ਮਾਮਲੇ ਦੇ ਵਿੱਚ ਕਰਨਗੇ। ਉਹਨਾਂ ਨੇ ਕਿਹਾ ਕਿ ਫਿਲਮ ਰਿਲੀਜ਼ ਹੋਣ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਉਹ ਭੜਕ ਸਕਦੀਆਂ ਨੇ। ਝੀਂਡੇ ਨੇ ਕਿਹਾ ਕਿ ਫਿਲਮ ਤੇ ਪਾਬੰਦੀ ਲਾਉਣ ਲਈ HSMG ਨੇ ਸੈਂਸਰ ਬੋਰਡ, ਹਰਿਆਣਾ ਤੇ ਕੇਂਦਰ ਸਰਕਾਰ ਨੂੰ ਜਿਹੜੀਆਂ ਚਿੱਠੀਆਂ ਨੇ ਉਹ ਲਿਖੀਆਂ ਨੇ। ਉਧਰ ਜਿਹੜੇ ਆਪਣੇ ਇੱਥੋਂ ਭਾਰਤ ਦੇ ਜਿਹੜੇ ਫਾਈਨੈਂਸ ਮਿਨਿਸਟਰ ਨੇ ਜੀ ਅਰੁਣ ਜੇਤਲੀ, ਉਹਨਾਂ ਦਾ ਬਿਆਨ ਕੱਲ ਇੱਕ ਆਇਆ ਸੀਗਾ ਥੋੜਾ ਜਿਹਾ ਅਜੀਬੋ-ਗਰੀਬ। ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਕੇਂਦਰ ਦੀ ਸਰਕਾਰ ਦੇ ਵੱਲੋਂ ਇਹਨੂੰ ਜਿਹੜਾ ਜੀ ਹਰੀ ਝੰਡੀ ਦੇ ਦਿੱਤੀ ਤੇ ਫਿਰ ਜਿਹੜੇ ਸੂਬੇ ਨੇ ਇਸ ਫਿਲਮ ਨੂੰ ਕਿਉਂ ਰੋਕ ਰਹੇ ਨੇ। ਇਹਦੇ ਉੱਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ ਹੀ ਇੱਕ ਸਲਿੱਪ ਜਿਹੜੀ ਹੈ ਜੀ ਉਹ ਸਰਕਾਰ ਦੇ ਕੋਲੇ ਆਈ ਹੈ, ਜਿਹੜੀ ਖੁਫੀਆ ਵਿਭਾਗ ਦੀ। ਉਹਨਾਂ ਨੇ ਕਿਹਾ ਕਿ ਜੇਤਲੀ ਸਾਹਿਬ ਉਹਨੂੰ ਚੈੱਕ ਕਰ ਲੈਣ, ਜਿਹਦੇ ਵਿੱਚ ਇਹ ਲਿਖਿਆ ਹੋਇਆ ਕਿ ਗੜਬੜ ਹੋਣ ਦਾ ਜਿਹੜਾ ਜੀ ਅੰਦੇਸ਼ਾ ਉਹ ਹੋ ਸਕਦਾ। ਅਸਲ ਦੇ ਵਿੱਚ ਇਹਦੇ ਵਿੱਚ ਜਿਹੜੀ ਸਿਆਸਤ ਹੈ ਨਾ ਜੀ ਇਹਦੇ ਪਿੱਛੇ ਉਹ ਵੀ ਇੱਕ ਛੁਪੀ ਹੋਈ ਹੈ ਕਿਤੇ ਨਾ ਕਿਤੇ। ਉਹ ਦਿੱਲੀ ਦੀਆਂ ਚੋਣਾਂ ਨੇ, ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹਨੇ ਸੈਂਸਰ ਬੋਰਡ ਦੇ ਅਧਿਕਾਰੀਆਂ ਦੇ ਵੱਲੋਂ ਦਿੱਤੇ ਗਏ ਸੁਝਾਅ ਨੂੰ ਪਾਸੇ ਕਰਕੇ, ਜਿਹਦੇ ਵਿੱਚ 11 ਜਣੇ ਜਿਹੜੇ ਨੇ ਜੀ ਸਣੇ ਜਿਹੜੇ ਸੈਂਸਰ ਬੋਰਡ ਦੇ ਮੁਖੀ ਸਨ ਉਹਨਾਂ ਦੇ ਉਹ ਅਸਤੀਫਾ ਦੇ ਚੁੱਕੇ ਨੇ। ਇਹ ਤਾਂ ਕਰਕੇ ਫਿਲਮ ਰਿਲੀਜ਼ ਕੀਤੀ ਗਈ ਹੈ ਕਿ ਇਹਦਾ ਲਾਹਾ ਜਿਹੜਾ ਜੀ ਉਹ ਦਿੱਲੀ ਦੀਆਂ ਚੋਣਾਂ ਦੇ ਵਿੱਚ ਲਿਆ ਜਾ ਸਕੇ। ਦੂਜੇ ਪਾਸੇ ਜਿਹੜਾ ਅਕਾਲੀ ਦਲ ਆ ਉਹ ਸਮਝਦਾ ਹੈ ਕਿ ਜੇ ਫਿਲਮ ਇੱਥੇ ਇਹਦੇ ਤੇ ਪਾਬੰਦੀ ਲਾ ਦਈਏ ਤੇ
ਬੀਜੇਪੀ ਦੇ ਨਾਲ ਉਹਦੀ ਗੱਠਜੋੜ ਤਾਂ ਹੈਗਾ ਹੀ ਆ। ਇਹਦਾ ਅਸਰ ਜਿਹੜਾ ਦਿੱਲੀ ਦੀਆਂ ਚੋਣਾਂ ਦੇ ਉੱਤੇ ਪਊਗਾ। ਕਿਤੇ ਨਾ ਕਿਤੇ ਅੰਦਰ ਖਾਤੇ ਅਕਾਲੀ ਦਲ ਚਾਹੁੰਦਾ ਕਿ ਬੀਜੇਪੀ ਜਿਹੜੀ ਹੈ ਉਹ ਦਿੱਲੀ ਦੀਆਂ ਚੋਣਾਂ ਹਾਰੇ ਤਾਂ ਕਿ ਇੱਥੇ ਉਹਨੂੰ ਥੋੜੀ ਲੱਤ ਪਈ ਰਹੇ ਪੰਜਾਬ 'ਚ। ਜੀ ਜੀ ਜੀ, ਪਿੱਛੇ ਪੋਲਿਟਿਕਸ ਆ ਸਾਰੀ। ਤੁਸੀਂ ਦਿੱਲੀ ਦੀਆਂ ਚੋਣਾਂ ਦੀ ਗੱਲ ਕੀਤੀ ਹੈ, ਤਾਂ ਜਿਹੜੀਆਂ ਦਿੱਲੀ ਦੀਆਂ ਚੋਣਾਂ ਦੀਆਂ ਤਿਆਰੀਆਂ ਉਹ ਕਿਸ ਤਰ੍ਹਾਂ ਹੋ ਰਹੀਆਂ? ਕਈ ਕੁਛ ਨਵਾਂ ਜਿਹੜਾ ਜੀ ਸਾਹਮਣੇ ਆ ਰਿਹਾ। ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹ ਇਸ ਵੇਲੇ ਬੜੀ ਮੁਸ਼ਕਲ ਸਥਿਤੀ ਦੇ ਵਿੱਚ ਦਿੱਲੀ ਚੋਂ ਲੰਘ ਰਹੀ ਹੈ। ਅੱਜ 19 ਤਰੀਕ ਜਿਹੜੀ ਇਹਦੀ ਹੋ ਗਈ ਹੈ। 5 ਤਰੀਕ ਤੱਕ 5 ਫਰਵਰੀ ਤੱਕ ਚੋਣ ਪ੍ਰਚਾਰ ਹੋਣਾ। 7 ਤਰੀਕ ਨੂੰ ਵੋਟਾਂ ਪੈਣੀਆਂ ਨੇ। ਦਿਨ ਜਿਹੜੇ ਨੇ ਉਹ ਕਿੰਨੇ ਕੁ ਜਿਹੜਾ ਜੀ ਰਹਿ ਗਏ ਨੇ, ਤੁਸੀਂ ਅੰਦਾਜ਼ਾ ਲਾ ਸਕਦੇ ਹੋ। 2 ਹਫ਼ਤਿਆਂ ਦਾ ਸਮਾਂ ਤਕਰੀਬਨ ਜਿਹੜਾ ਦੀ ਉਹ ਰਹਿ ਗਿਆ ਚੋਣ ਪ੍ਰਚਾਰ ਦਾ। ਸੋ 2 ਹਫ਼ਤਿਆਂ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਕਿੰਨਾ ਕੁ ਚੋਣ ਪ੍ਰਚਾਰ ਕਰੂਗੀ, ਅਜੇ ਉਹਨੂੰ ਬਾਗੀ ਸੁਰਾਂ ਦਾ ਸਾਹਮਣਾ ਕਰਨਾ ਪੈਣਾ। ਜਦੋਂ ਲਿਸਟ ਜਿਹੜੀ ਜਾਰੀ ਹੋਈ, ਲਿਸਟ ਅਜੇ ਤੱਕ ਜਾਰੀ ਨਹੀਂ ਹੋਈ। ਅੱਜ ਜਾਰੀ ਹੋਣ ਦੀਆਂ ਸੰਭਾਵਨਾਵਾਂ ਜਿਹੜੀਆਂ ਉਹ ਕਈਆਂ ਜਾ ਰਹੀਆਂ ਨੇ ਜੀ। ਕਾਂਗਰਸ ਦੇ ਵਿੱਚ ਵੀ ਸਾਰਾ ਕੁਝ ਚੰਗਾ ਨਹੀਂ ਹੈ। ਕਾਂਗਰਸ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਅਰਵਿੰਦਰ ਸਿੰਘ ਲਵਲੀ ਜਿਹੜੇ ਆ ਜੀ ਉਹ ਵਿਧਾਨ ਸਭਾ ਦੀ ਚੋਣ ਨਹੀਂ ਲੜਨਗੇ। ਪਾਰਟੀ ਦੀ ਦਿੱਲੀ ਇਕਾਈ ਦੇ ਕੰਮਕਾਜ ਨੂੰ ਦੇਖਣਗੇ। ਗਾਂਧੀ ਨਗਰ ਹਲਕਾ ਜਿਹੜਾ ਜੀ ਉੱਥੋਂ ਹਟਣ ਦੇ ਵਾਸਤੇ ਅਰਵਿੰਦਰ ਸਿੰਘ ਲਵਲੀ ਨੂੰ ਜਿਹੜਾ ਜੀ ਉਹ ਕਹਿ ਦਿੱਤਾ ਗਿਆ। ਦੂਜੇ ਪਾਸੇ ਜਿਹੜੇ ਜਿਨ੍ਹਾਂ ਦੀ ਦੇਖ ਰੇਖ ਦੇ ਹੇਠ ਦਿੱਲੀ ਦੀ ਚੋਣ ਜਿਹੜੀ ਕਾਂਗਰਸ ਦੇ ਵੱਲੋਂ ਲੜੀ ਜਾ ਰਹੀ ਹੈ ਜੀ ਅਜੇ ਮਾਕਨ ਦੇ ਵੱਲੋਂ, ਉਹਨੇ ਸ਼ੀਲਾ ਦੀਕਸ਼ਤ ਦੇ ਖਿਲਾਫ ਹੀ ਮੋਰਚਾ ਖੋਲ ਦਿੱਤਾ ਜੀ। ਉਹਨੇ ਕਿਹਾ ਕਿ ਜਿਹੜੀਆਂ ਪ੍ਰਾਈਵੇਟ ਬਿਜਲੀ ਵੰਡਣ ਵਾਲੀਆਂ ਕੰਪਨੀਆਂ ਸੀ ਉਹਨਾਂ ਦੇ ਉੱਤੇ ਸਖਤ ਨਿਗਾਹ ਨਹੀਂ ਰੱਖੀ ਗਈ ਸ਼ੀਲਾ ਦੀਕਸ਼ਤ ਦੇ ਵੱਲੋਂ, ਜਿਹੜੀ ਕਾਂਗਰਸ ਤੇ ਉਲਟ ਜਾ ਰਹੀ ਹੈ। ਉਹਨੇ ਇਹ ਵੀ ਕਿਹਾ ਕਿ ਸ਼ੀਲਾ ਦੀਕਸ਼ਤ ਦੇ ਰਾਜ ਨੇ ਬਿਜਲੀ ਚੋਰੀ ਜਿਹੜੀ ਸੀ 54% ਤੋਂ ਘੱਟ ਕੇ 13% ਰਹਿ ਗਈ। ਇਹਦੀ ਸਾਲਾਨਾ ਆਮਦਨ ਵੀ 4000 ਤੋਂ 5000 ਕਰੋੜ ਦਰਮਿਆਨ ਜਿਹੜੀ ਸੀਗੀ ਉਹ ਵਧੀ, ਪਰ ਇਹਦਾ ਲਾਭ ਜਿਹੜਾ ਸੀਗਾ ਉਹ ਕੰਜ਼ਿਊਮਰ ਨੂੰ ਨਹੀਂ ਹੋਇਆ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀਆਂ ਗੈਰ ਕਾਨੂੰਨੀ ਕਾਲੋਨੀ ਸੀਗੀਆਂ ਉਹਨਾਂ ਨੂੰ ਰੈਗੂਲਰ ਕਰਨ ਦੇ ਸਰਟੀਫਿਕੇਟ ਜਾਰੀ ਨਾ ਹੋਣੇ, ਇਹ ਵੀ ਜਿਹੜਾ ਦੀ ਕਾਂਗਰਸ ਦੇ ਖਿਲਾਫ ਜਾ ਰਿਹਾ। ਇਹ ਜਾਰੀ ਜਿਹੜੇ ਉਹ ਟਾਈਮ ਦੇ ਨਾਲ ਹੋਣੇ ਜਿਹੜੇ ਸੀਗੇ ਉਹ ਚਾਹੀਦੇ ਸੀਗੇ ਜੀ। ਔਰ ਦੂਜੇ ਪਾਸੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਕਿਰਨ ਬੇਦੀ ਵਾਲੇ ਮਸਲੇ ਨੂੰ ਲੈ ਕੇ ਉਹ ਵੀ ਵਾਹਵਾ ਜਿਹੜਾ ਜੀ ਦੋ ਚਿੱਤੀ ਦੇ ਵਿੱਚ ਫਸੀ ਹੋਈ ਹੈ। ਕਿਰਨ ਬੇਦੀ ਇਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਪ੍ਰਟੈਂਡ ਕਰ ਰਹੀ ਹੈ ਪਿਛਲੇ ਦਿਨਾਂ ਤੋਂ ਜਿਵੇਂ ਉਹ ਦਿੱਲੀ ਦੀ ਮੁੱਖ ਮੰਤਰੀ ਬਣ ਗਈ ਹੈ। ਭਾਰਤੀ ਜਨਤਾ ਪਾਰਟੀ ਦੇ ਅੰਦਰੂਨੀ ਸੂਤਰ ਦੱਸਦੇ ਨੇ ਕਿ ਦਿੱਲੀ ਦੇ ਵਿੱਚ ਜਿਹੜੇ ਕਿਰਨ ਬੇਦੀ ਦਾ ਵਿਰੋਧ ਹੋ ਰਿਹਾ ਜੀ ਜਿਹੜੀ ਭਾਰਤੀ ਜਨਤਾ ਪਾਰਟੀ ਵਾਲੇ ਹੀ ਕਰ ਰਹੇ ਨੇ, ਜਿਹਦੀ ਕਰਕੇ ਇਹ ਲਿਸਟ ਜਿਹੜੀ ਹੈ ਜੀ ਉਹ ਡਿਲੇ ਹੋ ਰਹੀ ਹੈ ਲਗਾਤਾਰ ਜਿਹੜੇ ਉੱਥੇ ਉਮੀਦਵਾਰਾਂ ਦੀ। ਜਿਹੜੇ ਆਪਣੇ ਅੰਨਾ ਹਜ਼ਾਰੇ ਨੇ ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਦੁੱਖ ਪ੍ਰਗਟ ਕੀਤਾ ਹੈ ਕਿ ਕਿਰਨ ਬੇਦੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਿਉਂ ਗਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਅੰਨਾ ਹਜ਼ਾਰੇ ਨੇ ਉਹ ਕਿਰਨ ਬੇਦੀ ਦਾ ਫੋਨ ਹੀ ਇਸ ਵੇਲੇ ਜਿਹੜਾ ਉਹ ਨਹੀਂ ਚੁੱਕ ਰਹੇ। ਸੋ ਓਵਰਆਲ ਜੇ ਦੇਖਿਆ ਜਾਵੇ ਤਾਂ ਸਭ ਤੋਂ ਮੁਸ਼ਕਲ ਸਥਿਤੀ ਦੇ ਵਿੱਚ, ਕਿਉਂਕਿ ਕਾਂਗਰਸ ਕੋਲ ਗਵਾਉਣ ਨੂੰ ਕੁਝ ਨਹੀਂ ਹੈਗਾ ਜੀ। ਕਾਂਗਰਸ ਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਤਾਂ ਉਹਦਾ ਮਲੀਆ ਮੇਟ ਹੋ ਚੁੱਕਾ ਹੈ ਤੇ ਉਹਦਾ ਬਿਸਤਰਾ ਗੋਲ ਇਸ ਵਾਰੀ ਹੋ ਜਾਣਾ ਲੱਗਦਾ ਚੋਣਾਂ ਦੇ ਦੌਰਾਨ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ। ਫਿਕਰ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਨੂੰ ਹੈ ਕਿ ਮੋਦੀ ਦੀ ਸੁਨਾਮੀ ਦਾ ਕੀ ਬਣੂਗਾ, ਜਿਹੜੀ ਕਿਹਾ ਜਾ ਰਿਹਾ ਸੀਗਾ ਕਿ ਪੂਰੇ ਮੁਲਕ ਦੇ ਵਿੱਚ ਆ ਰਹੀ ਹੈ ਤੇ ਜੇ ਰਾਜਧਾਨੀ ਉਹਦੇ ਹੱਥੋਂ ਨਿਕਲ ਗਈ। ਇਸੇ ਕਰਕੇ ਮੋਦੀ ਨੂੰ ਹੁਣ ਜਿਹੜਾ ਜੀ ਪਾਸੇ ਕਰ ਲਿਆ ਗਿਆ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕਿ ਜੇ ਠੀਕਰਾ ਜਿਹੜਾ ਭੰਨਾਂਗੇ ਤਾਂ ਉਹ ਕਿਰਨ ਬੇਦੀ ਦੇ ਸਿਰ ਤੇ ਸ਼ਾਜ਼ੀਆ ਇਲਮੀ ਦੇ ਸਿਰ ਤੇ ਭੰਨ ਦਿਆਂਗੇ। ਕਹਿ ਦਾਂਗੇ ਮੋਦੀ ਸਾਹਿਬ ਤਾਂ ਓਬਾਮਾ ਹੋਰਾਂ ਦੇ ਆਉਣ ਦੇ ਚੱਕਰ 'ਚ ਬਿਜ਼ੀ ਸੀ, ਉਹਨਾਂ ਨੇ ਟਾਈਮ ਨਹੀਂ ਦਿੱਤਾ, ਇਸੇ ਕਰਕੇ ਪਾਰਟੀ ਹਾਰ ਗਈ। ਜੀ ਬਿਲਕੁਲ ਬਹਾਨਾ ਚਾਹੀਦਾ। ਤੇ ਅੱਗੇ ਜੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ 2 ਲੱਖ ਰੁਪਏ ਦਾ ਕਾਹਦਾ ਜੁਰਮਾਨਾ ਹੋ ਗਿਆ? ਇਹ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਕੇਂਦਰੀ ਜੇਲ੍ਹ ਜਲੰਧਰ ਦੇ ਵਿੱਚ ਇੱਕ ਕੈਦੀ ਸੀਗਾ ਜੀ ਦਵਿੰਦਰ ਸਿੰਘ ਉਰਫ ਰੋਮੀ, ਇਹਦੀ ਜਿਹੜੀ ਸੀਗਾ ਨਾ ਮੌਤ ਦੇ ਵਾਸਤੇ ਸਰਕਾਰ ਨੂੰ 2 ਲੱਖ ਰੁਪਏ ਦਾ ਹਰਜਾਨਾ ਭਰਨ ਲਈ ਕਿਹਾ ਜੀ। ਕਮਿਸ਼ਨ ਨੇ ਹਰਜਾਨੇ ਦੀ ਰਕਮ ਮਰਨ ਵਾਲੇ ਤੇ ਜਿਹੜਾ ਉਹਦਾ ਵਾਰਸ ਨੇ ਉਹਨੂੰ ਮੁਆਵਜ਼ੇ ਵਜੋਂ ਦੇਣ ਦੀ ਸਿਫਾਰਿਸ਼ ਜਿਹੜੀ ਆ ਉਹ ਕੀਤੀ ਆ। ਜੇਲ੍ਹ ਦੇ ਸੁਪਰੀਡੈਂਟੈਂਟ ਨੇ ਕਮਿਸ਼ਨ ਨੂੰ ਭੇਜੇ ਜਵਾਬਨਾਮੇ ਦੇ ਵਿੱਚ ਇਹਨਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਸੀਗਾ ਕਿ ਹਿਰਾਸਤੀ ਮੌਤ ਲਈ ਜੇਲ੍ਹ ਅਧਿਕਾਰੀਆਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਸਿਰਫ ਇਸ ਕਰਕੇ ਅਧਿਕਾਰੀਆਂ ਸਿਰ ਜ਼ਿੰਮੇਵਾਰੀ ਮੰਨਣਾ ਕੈਦੀ ਦੇ ਸਰੀਰ ਚੋਂ ਕੀੜੇ ਮਾਰ ਦਵਾਈ ਦੇ ਤੱਤ ਜਿਹੜੇ ਮਿਲੇ ਸੀ ਉਹ ਗੈਰ ਵਾਜਬ ਨੇ। ਉਹਨਾਂ ਨੇ ਕਿਹਾ ਸੀਗਾ ਕਿ ਜੇਲ੍ਹ ਦੇ ਵਿੱਚ ਬੰਦ ਕੈਦੀਆਂ ਨੂੰ ਜਬਰੀ ਜ਼ਹਿਰ ਦੇਣਾ ਨਾਮੁਮਕਿਨ ਹੈ। ਦੂਜੇ ਪਾਸੇ ਕਮਿਸ਼ਨ ਨੇ ਡਿਊਟੀ ਮੈਜਿਸਟਰੇਟ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਹਰਜਾਨਾ ਜਿਹੜਾ ਉਹ ਕੀਤਾ ਸੀਗਾ। ਦੱਸੀਏ ਕਿ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਇੱਕ ਚਿੱਟਾ ਹਾਥੀ ਹੋਈ ਹੈ ਜੀ। ਵੈਸੇ ਉਹ ਸੁਣਵਾਈ ਤਾਂ ਇਹੋ ਜਿਹੇ ਮਾਮਲਿਆਂ ਦੇ ਉੱਤੇ ਨਹੀਂ ਕਰਦਾ, ਉਹਦੇ ਕੰਨਾਂ ਦੇ ਉੱਤੇ ਕੋਈ ਜੂੰ ਜਿਹੜੀ ਹੈ ਜੀ ਉਹ ਸਰਕਦੀ ਹੈ। ਦੇਰ ਬਾਅਦ ਚਲੋ ਇਹ ਨਾਮ ਤਾਂ ਸੁਣਨ ਨੂੰ ਮਿਲਿਆ ਜੀ ਕਿ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਹੈਗਾ ਜੀ, ਉਹ ਜੇ ਕਿਤੇ ਟਾਵੀ ਕੋਈ ਨਾ ਕੋਈ ਕਾਰਵਾਈ ਜਿਹੜੀ ਹੈ ਜੀ ਉਹ ਕਰ ਲੈਂਦਾ। ਜੀ ਜੀ
ਤੇ ਜੀ ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਆ ਕਿ ਧੁੰਦ ਤੇ ਠੰਡ ਆ ਜਿਹੜੀ ਉਹ ਬਹੁਤ ਜ਼ਿਆਦਾ ਹੋ ਗਈਆਂ ਜੀ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ। ਇਹ ਪਿਛਲੇ ਦਿਨੀ ਥੋੜਾ ਜਿਹਾ ਇਹਦੇ ਤੋਂ ਸਕੂਨ ਮਿਲਿਆ ਸੀਗਾ, ਧੁੱਪ ਵੀ 2-3 ਲੱਗੀਆਂ ਸੀਗੀਆਂ, ਪਰ ਦੁਬਾਰਾ ਫੇਰ ਮੌਸਮ ਜਿਹੜਾ ਜੀ ਉਹਨੇ ਪਲਟੀ ਮਾਰੀ ਹੈ। ਔਰ ਪੰਜਾਬ ਤੇ ਹਰਿਆਣਾ ਜਿਹੜਾ ਜੀ ਇਸ ਵੇਲੇ ਕੜਾਕੇ ਦੀ ਠੰਡ ਜਿਹੜੀ ਹੈ ਜੀ ਉਹਦੀ ਜਕੜ ਦੇ ਵਿੱਚ ਹੈ। ਧੁੰਦ ਬਹੁਤ ਜ਼ਿਆਦਾ ਜਿਹੜੀ ਹੈ ਜੀ ਉਹ ਪੈ ਰਹੀ ਹੈ, ਜਿਹੜੀ ਆਲਮੋਸਟ ਤੁਸੀਂ ਕਹਿ ਲਓ ਕਿ ਜਿਹੜੀ ਵਿਜ਼ਿਬਿਲਿਟੀ ਹੈ ਉਹ 2 ਮੀਟਰ ਤੱਕ ਦੀ ਮਸੀਂ ਜਿਹੜੀ ਹੈਗੀ ਹੈ ਜੀ। ਕੁਝ ਥਾਵਾਂ ਦੇ ਉੱਤੇ ਤਾਂ 0 ਜਿਹੜੀ ਵਿਜ਼ਿਬਿਲਿਟੀ ਹੈ ਉਹ ਹੈ ਇਸ ਵੇਲੇ ਪੰਜਾਬ ਤੇ ਹਰਿਆਣਾ ਦੇ ਵਿੱਚ। ਇਹਦੇ ਨਾਲ ਹਾਦਸੇ ਜਿਹੜੇ ਨੇ ਜੀ ਉਹ ਬਹੁਤ ਹੋ ਰਹੇ ਨੇ, ਲੋਕੀ ਨਹੀਂ ਸਮਝਦੇ ਜੀ, ਲੋਕਾਂ ਨੂੰ ਜੋ ਮਰਜ਼ੀ ਕਹੀ ਚੱਲੋ, ਉਹਨਾਂ ਆਪਣੀ ਤੋਰ ਹੀ ਹੈ ਜੀ, ਮਰਨ ਦੇ ਵਾਸਤੇ ਉਹ ਸੜਕਾਂ ਦੇ ਉੱਤੇ ਨਿਕਲਦੇ ਨੇ। ਜਿਹੜਾ ਅੰਮ੍ਰਿਤਸਰ ਹੈ ਜੀ ਉਹ ਸਭ ਤੋਂ ਠੰਡਾ ਇੱਕ ਵਾਰੀ ਫੇਰ ਰਿਹਾ ਜੀ, ਜਿਹੜਾ 0 ਡਿਗਰੀ ਤਾਪਮਾਨ ਸੀਗਾ ਜੀ ਉਹ ਫੇਰ ਚਲੇ ਗਿਆ। ਔਰ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਹਫ਼ਤੇ ਬਹੁਤੀਆਂ ਥਾਵਾਂ ਦੇ ਉੱਤੇ ਮੀਂਹ ਤੇ ਬਰਫ਼ਬਾਰੀ ਹੋ ਸਕਦੀ ਹੈ, ਜਿਹਦੇ ਨਾਲ ਇਹ ਜਿਹੜੇ ਮੈਦਾਨੀ ਇਲਾਕੇ ਨੇ ਜੀ ਇੱਥੇ ਮੌਸਮ ਮੁੜ ਕੇ ਜਿਹੜਾ ਬਦਲ ਸਕਦਾ ਹੈ। ਅੰਮ੍ਰਿਤਸਰ ਤੋਂ ਬਾਅਦ ਜਿਹੜਾ ਜੀ ਪਟਿਆਲਾ ਸਭ ਤੋਂ ਵੱਧ ਠੰਡਾ ਰਿਹਾ, ਉਸ ਤੋਂ ਬਾਅਦ ਲੁਧਿਆਣਾ ਤੇ ਹਰਿਆਣੇ ਦੇ ਵਿੱਚ ਜਿਹੜਾ ਜੀ ਉਹ ਨਰਨੌਲ ਜਿਹੜਾ ਜੀ ਉਹ ਸਭ ਤੋਂ ਘੱਟ ਰਿਹਾ ਜੀ, ਜਿੱਥੇ ਕੋਈ 2 ਡਿਗਰੀ ਦੇ ਕਰੀਬ ਤਾਪਮਾਨ ਚਲੇ ਗਿਆ। ਹਿਸਾਰ ਦੇ ਵਿੱਚ ਤੇ ਉਸ ਤੋਂ ਬਾਅਦ ਅੰਬਾਲਾ ਤੇ ਚੰਡੀਗੜ੍ਹ ਜਿਹੜੇ ਆ ਜੀ ਉਹ ਇਹ ਤੋਂ ਬਾਅਦ ਜਿਹੜੇ ਨੇ ਉਹ ਠੰਡੇ ਰਹੇ ਨੇ। ਇਹ ਕਿਹਾ ਜਾ ਰਿਹਾ ਜੀ ਕਿ 21 ਜਨਵਰੀ ਤੋਂ 22 ਤੱਕ ਬਹੁਤੇ ਥਾਵਾਂ ਦੇ ਉੱਤੇ ਮੀਂਹ ਪੈਣ ਦੀ ਜਿਹੜੀ ਉਹ ਸੰਭਾਵਨਾ ਹੈ ਤੇ ਪਹਾੜਾਂ ਦੇ ਉੱਤੇ ਜਿਹੜਾ ਜੀ ਉਹ ਬਰਫ਼ਬਾਰੀ ਹੋਊਗੀ। ਇਹਦੇ ਨਾਲ ਕੁਝ ਜਿਹੜੀ ਨਿਜਾਤ ਆ ਜੀ ਉਹ ਇਸ ਸੁੱਕੀ ਠੰਡ ਤੋਂ ਜਿਹੜੀ ਆ ਜੀ ਉਹ ਮਿਲ ਸਕਦੀ ਹੈ। ਸੋ ਹੁਣ ਵੈਸੇ ਜਨਵਰੀ ਦੀਆਂ ਜਿਹੜੀਆਂ 19 ਤਰੀਕ ਅੱਜ ਹੋ ਗਈ ਹੈ ਜੀ, ਇਹਨਾਂ ਦਿਨਾਂ ਦੇ ਦੌਰਾਨ ਅਕਸਰ ਜਿਹੜਾ ਜੀ ਮੌਸਮ ਉਹ ਬਦਲ ਜਾਂਦਾ ਹੁੰਦਾ, ਪਰ ਇਸ ਵਾਰੀ ਕੁਝ ਜਿਹੜਾ ਜੀ ਲੰਬਾ ਚੱਲ ਰਿਹਾ। ਬੇਸ਼ੱਕ ਇੱਥੇ ਲੋਕ ਇਹ ਤਾਂ ਕਹਿੰਦੇ ਨੇ ਕਿ ਠੰਡ ਐਤਕੀ ਜਾਂਦੀ ਨਹੀਂ ਦਿੰਦੀ, ਪਰ ਇਹ ਪਤਾ ਨਹੀਂ ਕਿ ਠੰਡ ਤਾਂ ਪੈਂਦੀ ਬੜੇ ਥੋੜੇ ਜਿਹੇ ਸਮੇਂ ਦੇ ਵਾਸਤੇ ਹੈ ਇੱਥੇ, ਜਦੋਂ ਕਿ ਜਿਹੜੀ ਸਮਰ ਹੈ ਉਹ ਬਹੁਤ ਲੰਬੀ ਹੈ ਜੀ। ਜੀ ਬਿਲਕੁਲ। ਤੇ ਅਖੀਰ ਦੇ ਵਿੱਚ ਅੱਜ ਨਵਾਂ ਕਿ ਬੈਠੇ ਕਿਸੇ ਥਾਂ ਲੀਡਰ ਸੀ ਭਾਜ ਪਾਈਏ, ਆਪੋ ਆਪਣਾ ਦੱਸਣ ਲਈ ਦੁੱਖ ਭਾਈ। ਬੈਠੇ ਕਿਸੇ ਥਾਂ ਲੀਡਰ ਸੀ ਭਾਜ ਪਾਈਏ, ਆਪੋ ਆਪਣਾ ਦੱਸਣ ਲਈ ਦੁੱਖ ਭਾਈ। ਸਿਰਫ ਇੱਕੋ ਏਜੰਡਾ ਸੀ ਪਿਆ ਮੂਹਰੇ, ਜਿਹੜਾ ਸਾਰਿਆਂ ਦੀ ਆਸ ਮੁੱਕ ਭਾਈ। ਮੁੱਖ ਮੰਤਰੀ ਬਣਨ ਦੀ ਖਾਹਿਸ਼ ਹੈ ਸੀ, ਪੂਰੀ ਹੁੰਦੀ ਨਾ ਜਾਪ ਰਹੀ ਭੁੱਖ ਭਾਈ। ਸੁਪਨੇ ਟੁੱਟੇ ਤੋਂ ਲੀਡਰੀ ਰਹੀ ਕਾਹਦੀ, ਬੰਦਾ ਸੁੱਕਾ ਜਿਹਾ ਜਾਪਦਾ ਰੁੱਖ ਭਾਈ। ਦਰੀਆਂ ਝਾੜੀਆਂ ਤੇ ਯੋਗ ਕਰੇ ਆਪਾਂ, ਦਿਨ ਮਸਾਂ ਹੀ ਲੱਗੇ ਸੀ ਫਿਰਨ ਭਾਈ। ਦਰੀਆਂ ਝਾੜੀਆਂ ਤੇ ਯੋਗ ਕਰੇ ਆਪਾਂ, ਦਿਨ ਮਸਾਂ ਹੀ ਲੱਗੇ ਸੀ ਫਿਰਨ ਭਾਈ। ਸਾਨੂੰ ਸਮਝਿਆ ਕੂੜੇ ਦਾ ਮਾਲ ਸਾਰਾ, ਲੱਭੀ ਮੋਦੀ ਨੂੰ ਨਵੀਂ ਹੈ ਕਿਰਨ ਭਾਈ। ਥੈਂਕ ਯੂ ਜੀ, ਧੰਨਵਾਦ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਰੋਤਿਓ, ਇਹ ਸਨ ਬਲਤੇਜ ਪੰਨੂ ਚ ਸਾਡੇ ਨਾਲ ਜੁੜੇ ਤੇ ਸਾਨੂੰ ਦੱਸਿਆ ਕਿ ਉੱਥੇ ਕੀ ਕੁਝ ਵਾਪਰ ਰਿਹਾ ਆ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਅੱਜ ਦੇ ਸਪਾਂਸਰ ਨੇ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500। ਚਰਨਜੀਤ ਸਿੰਘ ਜੀ, ਮੰਜ਼ਲ ਬ੍ਰਦਰਜ਼, ਅਵਤਾਰ ਸਿੰਘ ਤੇ ਦਲੀਪ ਸਿੰਘ ਜੀ, ਰਜਿੰਦਰ ਕੌਰ ਜੀ, ਰਜਿੰਦਰ ਕੁਮਾਰ ਜੀ, ਹਰਕੇਵਲ ਸਿੰਘ ਤੇ ਰਵਿੰਦਰ ਕੌਰ ਅਠਵਾਲ ਜੀ, ਗੁਰਦੀਪ ਸਿੰਘ ਬਿਰਤੀ ਤੇ ਗੁਰਜੀਤ ਸਿੰਘ ਜੀ ਚਾਂਪੁਰ। ਬਹੁਤ ਬਹੁਤ ਧੰਨਵਾਦੀਆਂ ਜੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਹੁਣ ਸਰੋਤਿਓ, ਬਲਵਿੰਦਰ ਕੌਰ ਵੱਲੋਂ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।